ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼ ਤੇ ਮੈਂ ਤੁਹਾਡਾ ਹੋਸਟ ਬਾਊ ਸਨਫੀਦੁਰ ਰਹਿਮਾਨ ਜਾਟ। ਅੱਜ ਅਸੀਂ ਗੱਲਬਾਤ ਕਰਾਂਗੇ ਬਾਈਕ ਰਾਈਡਰ ਦੀ ਜੌਬ ਦੇ ਹਵਾਲੇ ਨਾਲ ਤੇ ਅਸੀਂ ਤੁਹਾਨੂੰ ਕਰੈਕਟ ਮਾਲੂਮਾਤ ਦੇਵਾਂਗੇ ਕਿ ਬਾਈਕ ਰਾਈਡਰ ਬਣਨ ਦੇ ਵਾਸਤੇ UAE ਦੇ ਵਿੱਚ ਕਿਹੜੀ ਚੀਜ਼ਾਂ ਦੀ ਜ਼ਰੂਰਤ ਪੈਂਦੀ। ਇਸ ਟਾਈਮ ਸਾਡੇ ਨਾਲ ਇੱਕ ਬਾਈਕ ਰਾਈਡਰ ਮੌਜੂਦ ਨੇ ਤੇ ਅਸੀਂ ਉਹਨਾਂ ਕੋਲੋਂ ਪੁੱਛਾਂਗੇ ਕਿ ਉਹਨਾਂ ਦਾ ਬਾਈਕ ਰਾਈਡਰ ਦਾ ਕਿੰਨਾ ਐਕਸਪੀਰੀਅੰਸ ਹੈ ਤੇ ਕਿੰਨਾ ਖਰਚਾ ਕਰਕੇ ਉਹ ਬਾਈਕ ਰਾਈਡਰ ਬਣੇ ਨੇ। अस्सलाम वालेकुम जी। वालेकुम अस्सलाम जी। ਕੀ ਹਾਲ ਹੈ ਭਾਈਜਾਨ, ਠੀਕ ਹੋ? अल्हम्दुलिल्लाह सर, आप सुनाएं। ਪਾਕਿਸਤਾਨ ਤੋਂ ਕਿਹੜੇ ਸ਼ਹਿਰਾਂ ਤੁਹਾਡਾ ਤਾਲੁਕ ਹੈ? अपना जी ज़िला फैसलाबाद तहसील जड़ांवाला। ਦੱਸੋ ਕਿ ਤੁਸੀਂ ਬਾਈਕ ਰਾਈਡਰ ਦਾ ਜਿਹੜਾ ਲਾਇਸੈਂਸ ਲਿਆ ਵਾ ਜਾਂ ਇਹ ਬਾਈਕ ਰਾਈਡਰ ਦੀ ਜਿਹੜੀ ਤੁਸੀਂ ਜੌਬ ਕਰ ਰਹੇ ਹੋ ਡਿਲੀਵਰੀ ਬॉय ਦੀ, ਇਹ ਕਿੰਨੀ ਦੇਰ ਤੋਂ ਕਰ ਰਹੇ ਹੋ? ਇਹ ਭਾਈ ਮੈਨੂੰ ਤਕਰੀਬਨ ਹੋ ਗਿਆ 2-3 ਮਹੀਨੇ। ਅੱਛਾ, 2-3 ਮਹੀਨੇ। 2-3 ਮਹੀਨੇ ਦਾ ਜਿਹੜਾ ਤੁਹਾਡਾ ਤਜਰਬਾ ਵਾ ਤੇ ਐਕਸਪੀਰੀਅੰਸ ਵਾ, ਇਹ ਕਿਸ ਤਰ੍ਹਾਂ ਦਾ ਰਿਹਾ ਵਾ? ਜਿਹੜੇ ਸਾਡੇ ਵੀਵਰਸ ਨੇ ਵੇਖਣ ਵਾਲੇ ਪੰਜਾਬੀ ਨਿਊਜ਼ ਨੂੰ, ਉਹਨਾਂ ਨਾਲ ਤੁਸੀਂ ਸ਼ੇਅਰ ਕਰਕੇ ਦੱਸੋ, ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਤੇ ਜਿਹੜੇ ਅਮਾਰਾਤ ਦੇ ਵਿੱਚ ਮੌਜੂਦ ਨੇ, ਉਹਨਾਂ ਕੋਲ ਇਸ ਟਾਈਮ ਕਰੇਜ਼ ਛਾਇਆ ਵਾ। ਉਹ ਹਰ ਬੰਦਾ ਇਹ ਸੋਚਦਾ ਵਾ ਕਿ ਬਾਈਕ ਰਾਈਡਰ ਜਿਹੜਾ ਵਾ ਬਹੁਤ ਆਸਾਨ ਵਾ ਬਣਨਾ, ਤੇ ਬਾਈਕ ਰਾਈਡਰ ਦੀ ਜਿਹੜੀ ਹੈ ਉਹ ਆਮ ਜਿਹੜੇ ਦੂਸਰੇ ਨੌਕਰੀਆਂ ਨੇ ਉਹਨਾਂ ਨਾਲ ਕਮਾਈ ਜਿਹੜੀ ਹੈ ਜ਼ਿਆਦਾ ਵਾ। ਤੇ ਤੁਸੀਂ ਸਾਨੂੰ ਜਿਹੜਾ ਸਾਡੇ ਨਾਜ਼ਰੀਨ ਨਾਲ ਜਿਹੜਾ ਵਾ ਨਾ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ। हाँ जी सब तो पहले तो देखो जी कि सब तो पहले जी सानू अपना लाइसेंस वीज़ा चाहिए तलाबात वाच काम करने वास्ते। बरखल काम ठीक है जी, दूसरे कामों नालों काम सही है। ਸਾਨੂੰ ਇਹ ਦੱਸੋ ਕਿ ਜਿਹੜੀ ਡਿਲੀਵਰੀ ਵਾਲੀ ਜਿਹੜੀ ਕੰਪਨੀਆਂ ਵਾ, ਇੱਕ ਤਾਂ ਅਸੀਂ ਡਿਲੀਵਰੋ ਦਾ ਨਾਂ ਸੁਣਿਆ, ਦੂਸਰੀ ਤਾਲਾਬਾਦ ਦਾ ਨਾਂ ਸੁਣਿਆ ਵਾ। ਇਹਨਾਂ ਦੇ ਵਿੱਚੋਂ ਜਿਹੜੀ ਹੈ ਚੰਗੀ ਕੰਪਨੀ ਜਿਹੜੀ ਕਿਹੜੀ ਹੈ, ਜਿਹਦੇ ਵਿੱਚ ਜਿਹੜਾ ਲੋਕ ਜਿਹੜੇ ਪ੍ਰੈਫਰ ਕਰਦੇ ਨੇ ਕਿ ਯਾਰ ਇਹ ਕੰਪਨੀ ਅੱਛੀ ਹੈ, ਇਹਦੇ ਵਿੱਚ ਸੈਲਰੀ ਦਾ ਵੀ ਇਸ਼ੂ ਨਹੀਂ ਹੈ ਤੇ ਕੰਮ ਵੀ ਜਿਹੜਾ ਵਾ ਆਸਾਨੀ ਨਾਲ ਮਿਲ ਜਾਂਦਾ ਵਾ? हाँ जी दोनों काम आसानी ਨਾਲ ਮਿਲ ਜਾਂਦੇ, ਤਲਾਬਾਤ ਦਾ ਵੀ ਤੇ ਡਿਲੀਵਰੋ ਦਾ ਵੀ। ਅੱਛਾ, ਸਾਨੂੰ ਇਹ ਦੱਸੋ ਕਿ ਇਹਦਾ ਜਿਹੜਾ ਲਾਇਸੈਂਸ ਲੈਣਾ ਪੈਂਦਾ ਵਾ ਬਾਈਕ ਰਾਈਡਰ ਦਾ, ਉਹਦੇ ਵਾਸਤੇ ਕਿੰਨਾ ਕੁ ਟਾਈਮ ਫਰੇਮ ਚਾਹੀਦਾ ਵਾ ਤੇ ਕਿੰਨਾ ਉਹਦੇ ਉੱਤੇ ਖਰਚਾ ਦਰਮ ਦੀ ਸੂਰਤ ਦੇ ਵਿੱਚ ਕਿੰਨਾ ਖਰਚਾ ਆ ਜਾਂਦਾ ਵਾ? ਇਸ ਟਾਈਮ ਜੀ ਦੇਖੋ ਸਭ ਤੋਂ ਪਹਿਲੇ ਤੇ ਲਾਇਸੈਂਸ ਵਾਸਤੇ ਕਮ ਤੋਂ ਕਮ 3 ਤੋਂ 4 ਮਹੀਨੇ ਚਾਹੀਦੇ ਆ। ਦੂਸਰੇ ਨੰਬਰ ਤੇ ਰਹੀ ਖਰਚੇ ਦੀ ਗੱਲ ਜੀ, 4-4.5 ਹਜ਼ਾਰ ਦਰਹਮ ਖਰਚਾ ਆ ਰਿਹਾ ਲਾਇਸੈਂਸ ਦਾ। ਅੱਛਾ, ਲਾਇਸੈਂਸ ਲੈਣ ਤੋਂ ਬਾਅਦ ਜਿਹੜਾ ਅਗਲਾ ਮਰਹਲਾ ਜਿਹੜਾ ਵਾ ਉਹ ਕਿਹੜਾ ਹੁੰਦਾ ਵਾ? ਉਹ ਇਹ ਹੈ ਜੀ ਕਿ ਤੁਸੀਂ ਕੰਪਨੀ ਦਾ ਵੀਜ਼ਾ ਲਓਗੇ, ਦੂਸਰੀ ਕੰਪਨੀ ਦਾ, ਜਿਸ ਦੇ ਵਿੱਚ ਵੈਂਡਰ ਦਾ ਵੀਜ਼ਾ ਵੀ ਹੁੰਦਾ ਵਾ, ਡਾਇਰੈਕਟ ਤਲਾਬਾਤ ਦਾ ਡਿਲੀਵਰੋ ਦਾ ਵੀਜ਼ਾ ਤੁਹਾਨੂੰ ਚਾਹੀਦਾ ਹੁੰਦਾ ਉਸ ਕੰਮ ਕਰਨ ਵਾਸਤੇ। ਇਹਦੀ ਆਪਣੀ ID ਹੋਏਗੀ ਤੇ ਫਿਰ ਤੁਸੀਂ ਕੰਮ ਕਰ ਸਕਦੇ ਹੋ। ਅੱਛਾ, ਦੂਸਰਾ ਹੈ ਕਿ ਇਹ ਸਾਨੂੰ ਆਪਣਾ ਕਈ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਖਿਆਲ ਹੈ ਕਿ ਜਿਹੜਾ ਵਾ ਅਗਰ ਆਜ਼ਾਦ ਵੀਜ਼ਾ ਲੈ ਕੇ ਤੇ ਕਮਿਸ਼ਨ ਬੇਸ ਤੇ ਜਿਹੜਾ ਕੰਮ ਕੀਤਾ ਜਾਵੇ, ਉਹਦੇ ਵਿੱਚ ਜਿਹੜੀ ਕਮਾਈ ਹੈ ਉਹ ਚੌਖੀ ਹੋ ਜਾਂਦੀ ਹੈ, ਤੇ ਇਹਦੇ ਵਿੱਚ ਕਿੰਨੀ ਕੁ ਸਦਾਕਤ ਹੈ? ਸਰ ਦੇਖੋ ਜੀ ਕਿ ਇਹ ਹੁਣ ਜਿਹੜਾ ਵਾ ਨਹੀਂ ਚੱਲਦਾ ਕੰਮ ਆਜ਼ਾਦ ਵੀਜ਼ੇ 'ਤੇ, ਕਿਉਂਕਿ ਉਹਦੇ ਵਾਸਤੇ ਤੁਹਾਨੂੰ ਵੈਂਡਰ ਦੀ ID ਲਾਜ਼ਮ ਚਾਹੀਦੀ ਆ। ਇਸ ਕਰਕੇ ਤੁਸੀਂ ਪਹਿਲੇ ਵੈਂਡਰ ਨਾਲ ਕੰਟੈਕਟ ਕਰੋਗੇ, ਤੁਹਾਡੀ ID ਬਣੇਗੀ ਤਲਾਬਾਤ ਦੀ, ਫਿਰ ਤੁਸੀਂ ਕੰਮ ਕਰ ਸਕਦੇ। ਡਾਇਰੈਕਟ ਆਜ਼ਾਦ ਵੀਜ਼ੇ ਵਾਲਿਆਂ ਨੂੰ ਤਲਾਬਾਤ ID ਨਹੀਂ ਦਿੰਦੀ। ਤੇ ਇਹ ਜਿਹੜੀ ਆਪਣਾ ਡਿਲੀਵਰੀ ਬॉय ਦੀ ਨੌਕਰੀ ਜਿਹੜੀ ਹੈ ਇਹ ਆਸਾਨੀ ਨਾਲ ਮਿਲ ਜਾਂਦੀ ਹੈ ਕਿ ਜਾਂ ਇਹਦੇ ਵਾਸਤੇ ਵੀ ਜਿਹੜਾ ਨਾ ਆਪਣਾ ਪਹੁੰਚਾਣ ਕਰਨੀ, ਮਿਹਨਤ ਕਰਨੀ ਪੈਂਦੀ ਹੈ, ਜਾਂ ਕੋਈ ਰੈਫਰੈਂਸ ਬੇਸ ਤੇ ਮਿਲਦੀ ਹੈ, ਜਾਂ ਕੋਈ ਵੀ ਬੰਦਾ ਜਿਹੜਾ ਲਾਇਸੈਂਸ ਹੋਲਡਰ ਆ ਉਹ ਜਾ ਕੇ ਉਹਨੂੰ ਆਸਾਨੀ ਨਾਲ ਇਹਦੀ ਨੌਕਰੀ ਮਿਲ ਜਾਂਦੀ ਹੈ? ਹਾਂਜੀ, ਲਾਇਸੈਂਸ ਹੋਏਗਾ ਉਸ ਤੋਂ ਬਾਅਦ ਤਕਰੀਬਨ 1 ਮਹੀਨੇ ਦੇ ਵਿੱਚ ਨੌਕਰੀ ਮਿਲ ਜਾਏਗੀ। ਤੇ ਇਹਦਾ ਜਿਹੜਾ ਵਾ ਪਰ ਡਿਲੀਵਰੀ ਦਾ ਤੁਹਾਨੂੰ ਕਿੰਨੇ ਪੈਸੇ ਜਿਹੜੇ ਨੇ ਕੰਪਨੀ ਵਾਲੇ ਦਿੰਦੇ ਨੇ? ਪਰ ਡਿਲੀਵਰੀ ਦਾ ਜੀ 7.5 ਦਰਮ ਸਾਨੂੰ ਇੱਕ ਡਿਲੀਵਰੀ ਦੇ ਇਸ ਟਾਈਮ ਮਿਲ ਰਿਹਾ। ਤੇ ਡਿਲੀਵਰੀ ਦੇ ਵਿੱਚ ਕੋਈ ਜਿਸ ਟਾਈਮ ਤੁਹਾਨੂੰ ਆਰਡਰ ਮਿਲਦਾ ਵਾ ਤੇ ਜਿਹੜਾ ਆਰਡਰ ਦੇਣ ਵਾਲਾ ਵਾ ਉਹਨੂੰ ਆਰਡਰ ਦੇਣ ਤੱਕ ਦਾ ਕੋਈ ਟਾਈਮ ਫਰੇਮ ਹੁੰਦਾ, ਜਾਂ ਮਤਲਬ ਕਿ ਜਿੰਨੇ ਮਰਜ਼ੀ ਦੇਰ ਦੇ ਵਿੱਚ ਤੁਸੀਂ ਚਲੇ ਜਾਓ? ਹਾਂਜੀ ਜੀ ਇਹਦੇ ਵਿੱਚ ਬਿਲਕੁਲ ਟਾਈਮ ਹੁੰਦਾ ਜੀ। ਲੋਕੇਸ਼ਨ ਦਾ ਟਾਈਮ ਹੋਏਗਾ 10 ਮਿੰਟ ਤੇ ਤੁਹਾਨੂੰ 15 ਮਿੰਟ ਦਿੱਤੇ ਜਾਣਗੇ। ਅਗਰ ਲੋਕੇਸ਼ਨ ਦਾ 15 ਮਿੰਟ ਦਾ ਟਾਈਮ ਹੈ, ਤੁਹਾਨੂੰ 20 ਮਿੰਟ ਦਿੱਤੇ ਜਾਣਗੇ, 5 ਮਿੰਟ ਐਕਸਟਰਾ ਦਿੱਤੇ ਜਾਣਗੇ ਟਾਈਮ 'ਤੇ। ਤੇ ਦੂਸਰਾ ਇਹ ਦੱਸੋ ਕਿ ਬਾਈਕ ਰਾਈਡਰ ਦਾ ਜਿਹੜਾ ਵਾ, ਕੁਛ ਲੋਕ ਜਿਹੜੇ ਨੇ ਖੌਫਜ਼ਦਾ ਹੁੰਦੇ ਨੇ ਕਿ ਯਾਰ ਕਿ ਬਾਈਕ ਰਾਈਡਰ ਦੀ ਜਿਹੜਾ ਨੌਕਰੀ ਹੈ ਇਹ ਆਪਣਾ ਮੌਤ ਨੂੰ ਦਾਵਤ ਦੇਣ ਦੇ ਮੁਤਰਾਦਫ ਹੈ, ਕਿਉਂਕਿ ਬਾਈਕ ਰਾਈਡਰ ਦੇ ਬਹੁਤ ਸਾਰੇ ਜਿਹੜੇ ਐਕਸੀਡੈਂਟ ਹੁੰਦੇ ਨੇ ਤੇ ਐਸੇ ਖੌਫਨਾਕ ਐਕਸੀਡੈਂਟ ਹੁੰਦੇ ਨੇ ਕਿ ਜਿਨ੍ਹਾਂ ਦੇ ਵਿੱਚ ਜਿਹੜਾ ਵਾ ਬਾਈਕ ਰਾਈਡਰ ਜਿਹੜੇ ਨੇ ਨਾ ਉਹ ਜ਼ਖਮੀ ਹੋ ਜਾਂਦੇ ਨੇ, ਕਈ ਮਾਜ਼ੂਰ ਹੋ ਜਾਂਦੇ ਨੇ। ਇਹਦੇ 'ਚ ਸਭ ਕੁਝ ਦੱਸਿਆ ਜਾਂਦਾ, ਉਹਨਾਂ ਦੀ ਜਾਨ ਪਹਿਲੇ ਸਾਰਾ ਕੁਝ ਦੱਸਿਆ ਜਾ ਰਿਹਾ ਕਿ ਤੁਸੀਂ ਇਸ ਤਰ੍ਹਾਂ ਸੇਫਟੀ ਆਪਣੀ ਕਰਨੀ ਆ। ਐਕਸੀਡੈਂਟ ਜਿਹੜਾ ਵੀ ਹੋਏਗਾ ਉਹ ਲੋਕ ਆਪਣੀ ਅਖਤਿਆਤ ਨਹੀਂ ਕਰਦੇ, ਇਸ ਦੀ ਵਜ੍ਹਾ ਤੋਂ ਹੁੰਦਾ ਵਾ, ਕਿਉਂਕਿ ਲੋਕ ਜਿਹੜੇ ਆ ਜਲਦਬਾਜ਼ੀ ਕਰ ਜਾਂਦੇ ਵਿੱਚ ਲੜਕੇ ਨਵੇਂ, ਇਸ ਕਰਕੇ ਹੋ ਜਾਂਦਾ ਵਾ। ਤੇ ਦੂਸਰਾ ਇਹ ਦੱਸੋ ਕਿ ਇੱਕ ਬਾਈਕ ਰਾਈਡਰ ਜਿਹੜਾ ਐਵਰੇਜ ਰੋਜ਼ ਦਾ ਜਿਹੜਾ ਵਾ ਉਹ ਕਿੰਨਾ ਕੁ ਕੰਮ ਕਰਦਾ, ਕਿੰਨੇ ਘੰਟੇ ਜਿਹੜਾ ਸਰਫ ਕਰਦਾ ਵਾ? ਇਸ ਟਾਈਮ ਜੀ ਮੈਂ ਸ਼ਿਫਟ 12 ਘੰਟੇ ਕਰ ਰਿਹਾ ਜੀ। 12 ਘੰਟੇ ਤਕਰੀਬਨ 20 ਆਰਡਰ ਹੋ ਜਾਂਦੇ ਆ ਜੀ। ਉਹ 'ਚੋਂ 150 ਰੁਪਈਆ ਆ ਜਾਂਦਾ ਵਾ। 150 ਜੋ 50 ਖਰਚਾ ਨਿਕਲ ਕੇ 3000 ਰੁਪਈਆ ਬਚ ਰਿਹਾ ਮਹੀਨੇ ਦਾ। मतलब कि 3000 दरम जड़ा वा
ਉਹ ਐਵਰੇਜ ਜਿਹੜਾ ਵਾ ਮੰਥਲੀ ਜਿਹੜਾ ਵਾ ਬਾਈਕ ਰਾਈਡਰ ਜਿਹੜਾ ਕਮਾ ਰਿਹਾ ਵਾ। ਹਾਂਜੀ ਬਿਲਕੁਲ ਜੀ। ਬਣਨ ਵਾਸਤੇ ਕਿੰਨਾ ਟਾਈਮ ਲੱਗਦਾ ਤੇ ਇਹਦੇ ਉੱਤੇ ਟੋਟਲ ਖਰਚਾ ਕਿੰਨਾ ਹੁੰਦਾ ਵਾ? देखो जी इस टाइम बहुत ज़्यादा आवाम लाइसेंस बनवा रही है, जिसकी वजह तो मतलब 4 महीने कम से कम चाहिए लाइसेंस वास्ते। उस तो बाद जो लाइसेंस और वीज़ा 10 तो 12 हज़ार रुपया खर्चा इस टाइम आ रहा है जी। ਇਹ ਉਹਦੇ ਵਿੱਚ ਲਾਇਸੈਂਸ ਦਾ ਵਿੱਚ ਪਾ ਕੇ ਆ ਜਾਂ ਸੈਪਰੇਟ ਹੈ? नहीं दोनों चीज़ों का 10 तो 12 हज़ार रुपया लग रहा, लाइसेंस का भी तो वीज़े का भी, वेंडर का। ਤੇ ਦੂਸਰਾ ਜਿਹੜਾ ਵਾ ਅੱਜ ਕੱਲ੍ਹ ਆਪਣਾ ਰਸ਼ ਹੋਣ ਦੀ ਵਜ੍ਹਾ ਤੋਂ ਲੋਕਾਂ ਨੂੰ ਜਿਹੜਾ ਵਾ ਆਪਣਾ ਡੇਟਾਂ ਬਹੁਤ, ਕਿਸੇ ਨੂੰ 5 ਮਹੀਨੇ ਬਾਅਦ ਦੀ ਮਿਲ ਰਹੀ ਹੈ, ਕਿਸੇ ਨੂੰ 6 ਮਹੀਨੇ ਬਾਅਦ ਦੀ ਮਿਲ ਰਹੀ ਹੈ। ਇਹਦੇ ਵਿੱਚ ਕੀ ਸਦਾਕਤ ਹੈ? हाँ जी बिल्कुल जी, ये क्योंकि इस टाइम रश बहुत ज़्यादा वा, तो काम जोड़ा वा बहुत ज़्यादा लड़के इस चीज़ को कर रहे हैं, इस करके इतने टाइम तकरीबन 4-5 महीने लग जाता, बस 4 महीने। ਜੀ ਤੁਸੀਂ ਸੁਣੀਆ ਬਾਈਕ ਰਾਈਡਰ ਭਾਈ ਉਸਮਾਨ ਦੀ ਜਿਹੜਾ ਗੱਲਬਾਤ ਆ, ਉਹਨਾਂ ਨੇ ਆਪਣਾ ਤਜਰਬਾ ਸ਼ੇਅਰ ਕੀਤਾ ਵਾ ਕਿ ਉਹ ਕਿਸ ਤਰ੍ਹਾਂ ਬਾਈਕ ਰਾਈਡਰ ਬਣੇ ਨੇ ਤੇ ਬਾਈਕ ਰਾਈਡਰ ਬਣ ਕੇ ਉਹ ਹੁਣ ਕਿੰਨੇ ਕੁ ਪੈਸੇ ਕਮਾ ਰਹੇ ਨੇ। ਇਹਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ। ਕੈਮਰਾਮੈਨ ਇਮਤਿਆਜ਼ ਮੁਗਲ ਦੇ ਨਾਲ ਬਾਊ ਸਨਫੀਦੁਰ ਰਹਿਮਾਨ ਜਾਟ, ਤੇ ਵੇਖਦੇ ਰਹੋ ਪੰਜਾਬੀ ਨਿਊਜ਼। ਸਾਡੇ ਇਸ ਵੀਡੀਓ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸ਼ੁਕਰੀਆ, ਅੱਲਾ ਹਾਫਿਜ਼।